ਅੱਜ ਕੁਝ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਨ੍ਹਾਂ ਨੇ ਕੁਦਰਤ ਦੇ ਨਾਲ ਪਿਆਰ ਕੀਤਾ ਤੇ ਕੁਦਰਤ ਨੂੰ ਇੱਕ ਨਵੇਂ ਰੂਪ ਦੇ ਵਿੱਚ ਦੇਖਿਆ। ਜੇ ਅਸੀਂ ਗੱਲ ਕਰਦੇ ਹਾਂ ਕੁਦਰਤ ਦੇ ਨਾਲ ਜੁੜਨ ਦਾ ਜਿਹੜਾ ਸਬੱਬ ਆ ਉਹ ਕਦੋਂ ਸ਼ੁਰੂ ਹੁੰਦਾ ਤੇ ਕਿਵੇਂ ਮਨ ਦੇ ਵਿੱਚ ਆਇਆ ਕਿ ਅਸੀਂ ਕੁਦਰਤ ਦੇ ਨਾਲ ਜਿੰਨਾ ਕੁ ਸਾਡੇ ਕੋਲ ਹੰਭਲਾ ਵੱਜਿਆ ਮਾਰਿਆ ਤਾਂ ਬਹੁਤ ਅਸੀਂ ਆਪਦੇ ਕੰਮ ਤੋਂ ਬਹੁਤ ਸੰਤੁਸ਼ਟ ਹਾਂ। ਜਿੰਨੀ ਹੋਰ ਵੀ ਹਜੇ ਕਰੀ ਜਾਂਦੇ ਹਾਂ ਜਿੰਨਾ ਵੀ ਸਾਡੇ ਕੋਲ ਹੋ ਰਿਹਾ। ਮੈਂ ਬਾਬੇ ਨਾਨਕ ਜੀ ਦੇ ਕਨਸੈਪਟ ਤੇ ਚੱਲਦਾ ਵੀ ਦੇਖੋ ਆਪਾਂ ਪ੍ਰੋਪਰ ਤਾਂ ਨਹੀਂ ਚੱਲ ਸਕਦੇ ਮਨੁੱਖਾਂ ਹੈ ਨਾ, ਪਰ ਉਹ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਾਲ ਕੇ ਉਸ ਨੂੰ ਕਿਸੇ ਨੇ ਪੱਟ ਦਿੱਤਾ ਜਾਂਦਾ ਤਾਂ ਤੁਹਾਨੂੰ ਆਪ ਹੀ ਪਤਾ ਹੈ ਵੀ ਉਹਦਾ ਦੁੱਖ ਤਾਂ ਹੋਣਾ ਹੀ ਹੋਣਾ ਹੁੰਦਾ। ਤੇ ਇਸ ਪਤਾ ਨਹੀਂ ਕਿਉਂ ਹਜੇ ਤੱਕ ਸਾਡੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਕਿਉਂ ਨਹੀਂ ਸਮਝ ਆ ਰਹੀ, ਕਿਉਂ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਸਾਡੇ ਲਈ ਇਹਨਾਂ ਦੀ ਅਹਿਮੀਅਤ ਕੀ ਹੈ। ਸਾਨੂੰ ਇਹ ਹੁੰਦਾ ਵੀ ਇੱਥੇ ਹਰ ਪੰਛੀਆਂ ਨੂੰ ਜ਼ਰੂਰਤ ਹੈ। ਜਿਹੜੀਆਂ ਖੇਤਾਂ ਵਾਲੀਆਂ ਚਿੜੀਆਂ ਨੇ ਉਹ ਵਿਚਾਰੀਆਂ ਟਰਾਂਸਫਾਰਮਰਾਂ ਦੇ ਚੈਨਰਾਂ ਦੇ ਵਿੱਚ ਆਲ੍ਹਣੇ ਬਣਾਉਂਦੀਆਂ ਕਿਉਂਕਿ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਹੈਗੀ। ਨੂੰ ਨਾ ਤਾਂ ਕੋਈ ਪੈਸੇ ਦੀ ਲੋੜ ਹੈ, ਨਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਸਾਨੂੰ ਨੈਸਟ ਬਾਕਸ ਦੇ ਦਿਓ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਅਸੀਂ ਇੰਡੋਜ਼ ਟੀਵੀ ਦੀ ਟੀਮ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਆ, ਅਸੀਂ ਉੱਥੇ ਪਹੁੰਚੇ ਹਾਂ। ਤਾਂ ਇਸ ਪਿੰਡ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚੋਂ ਮਾਸਟਰੀ ਦੇ ਵਿੱਚ ਪਹਿਲਾ ਨੰਬਰ ਆ ਬਰਨਾਲੇ ਜ਼ਿਲ੍ਹੇ ਦਾ। ਤਾਂ ਅਸੀਂ ਅੱਜ ਕੁਝ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਨ੍ਹਾਂ ਨੇ ਕੁਦਰਤ ਦੇ ਨਾਲ ਪਿਆਰ ਕੀਤਾ ਤੇ ਕੁਦਰਤ ਨੂੰ ਇੱਕ ਨਵੇਂ ਰੂਪ ਦੇ ਵਿੱਚ ਦੇਖਿਆ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਬਾਈ ਸੰਦੀਪ ਤੇ ਉਹਨਾਂ ਦੇ ਸਾਥੀ ਨੇ ਜਿਹੜੇ ਉਹ ਮੌਜੂਦ ਨੇ, ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਬਾਈ ਸੰਦੀਪ ਖੜੇ ਨੇ, ਨਾਲ ਕਰਨੈਲ ਸਿੰਘ ਜੀ ਖੜੇ ਨੇ ਤੇ ਨਾਲ ਮਾਸਟਰ ਅਵਤਾਰ ਸਿੰਘ ਜੀ ਖੜੇ ਨੇ ਤੇ ਨਾਲ ਬਾਈ ਰਜਿੰਦਰ ਖੜੇ ਨੇ। ਤਾਂ ਇਹਨਾਂ ਚਾਰਾਂ ਦੇ ਨਾਲ ਅੱਜ ਅਸੀਂ ਮੁਲਾਕਾਤ ਕਰਾਂਗੇ ਕਿਉਂਕਿ ਇਸ ਮੁਲਾਕਾਤ ਦਾ ਇੱਕ ਜਿਹੜਾ ਕਿ ਮਤਲਬ ਆ ਉਹ ਹੈਗਾ ਕੁਦਰਤ ਦੇ ਨਾਲ ਜੁੜੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਲੈ ਕੇ ਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ। ਸਤਿ ਸ਼੍ਰੀ ਅਕਾਲ ਜੀ। ਜੇ ਅਸੀਂ ਗੱਲ ਕਰਦੇ ਹਾਂ ਕੁਦਰਤ ਦੇ ਨਾਲ ਜੁੜਨ ਦਾ ਜਿਹੜਾ ਸਬੱਬ ਆ ਉਹ ਕਦੋਂ ਸ਼ੁਰੂ ਹੁੰਦਾ ਤੇ ਕਿਵੇਂ ਮਨ ਦੇ ਵਿੱਚ ਆਇਆ ਕਿ ਅਸੀਂ ਕੁਦਰਤ ਦੇ ਨਾਲ ਜੁੜਨਾ ਤੇ ਕੁਦਰਤ ਨੂੰ ਆਹ ਚੀਜ਼ਾਂ ਵੀ ਆਪਣੇ ਵੱਲੋਂ ਦੇ ਸਕਦੇ ਹਾਂ? ਵੈਸੇ ਤਾਂ ਸ਼ੁਰੂ ਤੋਂ ਹੀ ਹੁੰਦਾ ਜੀ ਹਰ ਇੱਕ ਇਨਸਾਨ ਦੇ ਵਿੱਚ ਜਿਹੜਾ ਕੁਦਰਤ ਨਾਲ ਪ੍ਰੇਮ ਆ, ਪਰ ਹੌਲੀ ਹੌਲੀ ਇਨਸਾਨ ਆਪਣੇ ਕੰਮਾਂ ਦੇ ਵਿੱਚ ਇੰਨਾ ਬਿਜੀ ਹੋ ਜਾਂਦਾ ਵੀ ਉਹ ਸਭ ਕੁਝ ਭੁੱਲ ਜਾਂਦਾ। ਫਿਰ ਅਸੀਂ 2008 ਦੇ ਵਿੱਚ ਇੱਕ ਸੰਸਥਾ ਬਣਾਈ ਸੀ। ਉਹ ਸੰਸਥਾ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੋ ਸਾਡੇ ਨਾਲ ਨਹੀਂ ਰਹੇ ਹੁਣ, ਡਾਕਟਰ ਜਰਨੈਲ ਸਿੰਘ ਜੀ, ਉਹ ਸਾਡੇ ਨਾਲ ਹੁੰਦੇ ਸੀ। ਅਸੀਂ ਇੱਕ ਸੰਸਥਾ ਬਣਾਈ ਅਤੇ ਉਦੋਂ ਤੋਂ ਅਸੀਂ ਸ਼ੁਰੂ ਕੀਤਾ ਰੁੱਖ ਪੌਦੇ ਲਾਉਣੇ ਅਤੇ ਨਾਲ ਹੀ ਫਿਰ ਅਸੀਂ 2009 ਦੇ ਵਿੱਚ ਨੈਸਟ ਬਾਕਸ ਲਾਉਣੇ ਸ਼ੁਰੂ ਕਰੇ। 2009 ਦੇ ਵਿੱਚ ਤੁਸੀਂ ਬਾਕਸ ਲਾਉਣੇ ਸ਼ੁਰੂ ਕਰੇ ਤਾਂ ਇਹਨਾਂ ਦਾ ਮਾਸਟਰ ਅਵਤਾਰ ਜੀ ਦਾ ਜਾਂ ਕਰਨੈਲ ਸਿੰਘ ਜੀ ਦਾ ਨਾਲ ਜੁੜਨਾ ਜਾਂ ਬਾਈ ਰਜਿੰਦਰ ਦਾ ਨਾਲ ਜੁੜਨਾ, ਕਦੋਂ ਤੋਂ ਇਹ ਤੁਹਾਡੇ ਨਾਲ ਕੰਮ ਕਰ ਰਹੇ ਨੇ ਜਾਂ ਫਿਰ ਸ਼ੁਰੂ ਤੋਂ ਤੁਸੀਂ ਇਕੱਠਿਆਂ ਨਹੀਂ ਕੰਮ ਸ਼ੁਰੂ ਕੀਤਾ ਸੀ? ਇਹ ਮਾਸਟਰ ਅਵਤਾਰ ਜੀ ਸਾਡੇ ਸਲਾਹਕਾਰ ਸੀ ਸ਼ੁਰੂ ਤੋਂ। ਜਦੋਂ ਸਾਡੀ ਸੰਸਥਾ ਬਣੀ ਹੈ ਸ਼ੁਰੂ ਤੋਂ ਹੀ ਇਹ ਸਾਡਾ ਸਾਥ ਦਿੰਦੇ ਆ ਰਹੇ ਹੈ। ਹਾਂਜੀ ਜੀ। ਤਾਂ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਜਿਹੜੀ ਮਾਸਟਰ ਅਵਤਾਰ ਸਿੰਘ ਜੀ ਦੇ ਨਾਲ ਕਰਾਂਗੇ, ਕਰਨੈਲ ਸਿੰਘ ਜੀ ਦੇ ਨਾਲ ਕਰਾਂਗੇ। ਕੀ ਲੱਗਦਾ ਜੀ ਤੁਹਾਨੂੰ ਅੱਜ ਜਿਹੜੀ ਸੰਸਥਾ ਬੜੀ ਵੱਧ ਫੁੱਲ ਗਈ ਆ, ਬੜੇ ਜਿਹੜੇ ਮੀਡੀਆ ਚੈਨਲ ਨੇ ਉਹ ਵੀ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ, ਪਰ ਜਿਹੜੀ ਸੰਸਥਾ ਗੀ ਉਹ ਜਿਉਂ ਦੀ ਤਿਉਂ ਚੱਲ ਰਹੀ ਆ, ਅੱਗੇ ਵੱਧ ਰਹੀ ਆ। ਕੀ ਲੱਗਦਾ ਅੱਜ ਮਨ ਦੇ ਵਿੱਚ ਖੁਸ਼ੀ ਕਿੰਨੀ ਕੁ ਮਹਿਸੂਸ ਹੁੰਦੀ ਆ? ਹਾਂਜੀ, ਖੁਸ਼ੀ ਤਾਂ ਬਹੁਤ ਹੈ ਕਿਉਂਕਿ ਸਾਡੇ ਜਿੰਨੇ ਵੀ ਇਹਨਾਂ ਨੇ ਨਾਲ ਰਲ ਕੇ ਚਲੋ ਸਾਰੇ ਹੀ ਸੀਗੇ ਸੀ। ਅੱਜ ਇੱਥੇ ਜਿੰਨੇ ਵੀ ਦਰਖਤ ਲਾਏ ਨੇ ਅੱਜ ਬਹੁਤ ਵਧੀਆ, ਜਦੋਂ ਹਰੇ ਭਰੇ ਜੰਗਲ ਉਹ ਬਣ ਗਏ ਅਤੇ ਮਨ ਨੂੰ ਬਹੁਤ ਖੁਸ਼ੀ ਹੈ ਵੀ ਹਾਂ ਠੀਕ ਹੈ, ਘੱਟੋ ਘੱਟ ਸਾਨੂੰ ਇੰਨਾ ਕੁ ਜਿੰਨਾ ਕਰ ਸਕੇ, ਜਿੰਨਾ ਕੁ ਸਾਡੇ ਕੋਲ ਹੰਭਲਾ ਵੱਜਿਆ ਮਾਰਿਆ ਤਾਂ ਬਹੁਤ ਅਸੀਂ ਆਪਦੇ ਕੰਮ ਤੋਂ ਬਹੁਤ ਸੰਤੁਸ਼ਟ ਹਾਂ। ਜਿੰਨੀ ਹੋਰ ਵੀ ਹਜੇ ਕਰੀ ਜਾਂਦੇ ਹਾਂ ਜਿੰਨਾ ਵੀ ਸਾਡੇ ਕੋਲ ਹੋ ਰਿਹਾ।
ਕਈ ਵਾਰ ਐ ਹੁੰਦਾ ਘਰ ਦੇ ਕਹਿੰਦੇ ਨੇ ਯਾਰ ਘਰ ਦੇ ਵਿੱਚ ਕੋਈ ਕੰਮ ਧੰਦਾ ਕਰ ਲਓ, ਕਿੱਧਰ ਤੁਰੇ ਫਿਰਦੇ ਹੋ ਤੁਸੀਂ, ਦਰਖਤਾਂ ਦੇ ਮਗਰ ਤੁਰੇ ਫਿਰਦੇ ਹੋ, ਜਾਂ ਵੀ ਆਲ ਨੇ ਚੱਕ ਕੇ ਤੁਸੀਂ ਸਾਰੀ ਦਿਹਾੜੀ ਪਿੰਡ ਦੇ ਵਿੱਚ ਲੰਘ ਜਾਂਦੀ ਹੈ, ਐਦਾਂ ਦਾ ਕੋਈ ਗੱਲਬਾਤ ਨਹੀਂ ਹੁੰਦੀ? ਨਹੀਂ ਇੱਦਾਂ ਦੀ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਟਾਈਮ ਹੈ ਜਦੋਂ ਵੀ ਇਹਨਾਂ ਨੂੰ ਸਾਨੂੰ ਬੁਲਾਇਆ ਅਸੀਂ ਉਹਦੀ ਹਾਜ਼ਰ ਹੋ ਗਏ। ਤੇ ਐ ਤਾਂ ਹੈ ਨਹੀਂ ਵੀ ਅਸੀਂ 24 ਘੰਟੇ ਵੀ ਇਸੇ ਕੰਮ ਦੀਆਂ ਕੰਮ ਵੀ ਕਰਨੇ ਆ ਆਪਣਾ, ਸਾਰੇ ਕਾਰੋਬਾਰੀ ਐ, ਇਹ ਮਾਸਟਰ ਜੀ ਲੱਗੇ ਰਹੇ ਨੇ ਹੁਣ ਤੱਕ, ਹੁਣ ਰਿਟਾਇਰ ਹੋਏ ਨੇ, ਪਰ ਕੰਮ ਸਾਡਾ ਲਗਾਤਾਰ ਸੁਬਾਹ ਸਵੇਰੇ ਜਦੋਂ ਵੀ ਸਾਨੂੰ ਟਾਈਮ ਲੱਗਦਾ, ਜਦੋਂ ਵੀ ਸਾਨੂੰ ਕੋਈ ਐਂ ਲੱਗਦਾ ਕੋਈ ਦਿਨ ਤਿਉਹਾਰ ਆਇਆ ਜਿੱਦੇ ਅਸੀਂ ਕੋਈ ਲਾਉਣੇ ਆ ਉਹਦੇ ਅਸੀਂ ਬੜੇ ਮਨ ਵੱਧ ਚੜ੍ਹ ਕੇ ਲਾਉਣੇ ਆ। ਕੋਈ ਘਰ ਦਾ ਕੋਈ ਪ੍ਰੋਬਲਮ ਨਹੀਂ ਹੈ, ਕੋਈ ਨਹੀਂ ਕੁਛ ਨਹੀਂ ਕਹਿੰਦਾ, ਖੁਸ਼ ਨੇ ਸਾਰੇ ਵੀ ਬੰਦੇ ਵਧੀਆ ਕੰਮ ਕਰਦੇ ਆ ਤੇ ਚੰਗੇ ਕੰਮ ਨੂੰ ਤਾਂ ਮਾੜਾ ਕੋਈ ਕਹਿੰਦਾ ਨਹੀਂ। ਮਾਸਟਰ ਜੀ ਅਸੀਂ ਗੱਲ ਕਰਦੇ ਹਾਂ ਤਾਂ ਜਿਵੇਂ ਕਰਨੈਲ ਸਿੰਘ ਜੀ ਨੇ ਕਿਹਾ ਕਿ ਦਿਨ ਤਿਉਹਾਰ ਹੁੰਦਾ, ਤੁਸੀਂ ਬਾਬੇ ਨਾਨਕ ਦਾ ਜਿਹੜਾ ਜਨਮ ਦਿਹਾੜਾ ਆਉਂਦਾ ਉਦੋਂ ਤੁਸੀਂ ਕਾਫੀ ਘਰਾਂ ਦੇ ਵਿੱਚ ਲਾਏ ਸੀ ਜਿਹੜੇ ਬੂਟੇ ਸੀ, ਆਪਾਂ ਗੱਲਾਂ ਬਾਤਾਂ ਕਰ ਰਹੇ ਸੀ, ਅਤੇ ਜਦੋਂ ਘਰਾਂ ਦਿਆਂ ਨੇ ਬੂਟੇ ਪੱਟਦੇ ਤਾਂ ਉਦੋਂ ਕਿੰਨਾ ਕੁ ਦੁੱਖ ਮਨ ਨੂੰ ਲੱਗਿਆ? ਦੇਖੋ ਦੁੱਖ ਤਾਂ ਹੁਣ ਜਦੋਂ ਅਸੀਂ ਚਾਹੇ ਉਹ ਸਾਡਾ ਆਪਦਾ ਘਰ ਦਾ ਬੱਚਾ ਹੋਵੇ, ਚਾਹੇ ਕੋਈ ਇੱਕ ਰੁੱਖ ਹੋਵੇ, ਜਦੋਂ ਅਸੀਂ ਕੋਈ ਰੁੱਖ ਲਗਾਉਂਦੇ ਹਾਂ ਤਾਂ ਉਹਦੇ ਨਾਲ ਸਾਡੀ ਜਿਹੜੀ ਨੇੜਤਾ ਹੈ ਉਹ ਆਪਣੇ ਬੱਚੇ ਵਾਂਗ ਹੀ ਹੋ ਜਾਂਦੀ ਹੈ। ਤਾਂ ਫਿਰ ਜਦੋਂ ਉਸ ਨੂੰ ਪਾਲ ਕੇ ਉਸ ਨੂੰ ਕਿਸੇ ਨੇ ਪੱਟ ਦਿੱਤਾ ਜਾਂਦਾ ਤਾਂ ਤੁਹਾਨੂੰ ਆਪ ਹੀ ਪਤਾ ਹੈ ਵੀ ਉਹਦਾ ਦੁੱਖ ਤਾਂ ਹੋਣਾ ਹੀ ਹੋਣਾ ਹੁੰਦਾ। ਅਤੇ ਇਸ ਪਤਾ ਨਹੀਂ ਕਿਉਂ ਹਜੇ ਤੱਕ ਸਾਡੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਕਿਉਂ ਨਹੀਂ ਸਮਝ ਆ ਰਹੀ, ਕਿਉਂ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਸਾਡੇ ਲਈ ਇਹਨਾਂ ਦੀ ਅਹਿਮੀਅਤ ਕੀ ਹੈ। ਜਿਸ ਢੰਗ ਦੇ ਨਾਲ ਸਾਡਾ ਜਾਂ ਪੰਜਾਬ ਹੈ ਚਾਹੇ ਸਾਡਾ ਇੰਡੀਆ ਹੀ ਹੈ, ਜਿਸ ਢੰਗ ਨਾਲ ਅਸੀਂ ਇਹਨਾਂ ਦੀ ਬਰਬਾਦੀ ਕਰ ਰਹੇ ਹਾਂ, ਰੁੱਖਾਂ ਨੂੰ ਵੱਧ ਤੋਂ ਵੱਧ ਵੱਢ ਰਹੇ ਹਾਂ, ਕਿਵੇਂ ਅਸੀਂ ਸਾਰਾ ਇਨਵਾਇਰਮੈਂਟ ਨੂੰ ਕਿੰਨਾ ਅਸੀਂ ਪਲੀਤ ਕਰ ਰਹੇ ਹਾਂ। ਹੁਣ ਹਜੇ ਤੱਕ ਲੋਕਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਇਹਦੀ ਅਹਿਮੀਅਤ ਕੀ ਆ, ਕਿਉਂਕਿ ਸਾਨੂੰ ਪਤਾ ਵੀ ਜੇ ਰੁੱਖ ਹੋਣਗੇ ਤਾਂ ਹੀ ਅਸੀਂ ਹਾਂ, ਅਤੇ ਨਾ ਜੇ ਰੁੱਖ ਨਹੀਂ ਹੈਗੇ ਤਾਂ ਜਿਹੜਾ ਉਹਦੇ ਨਾਲ ਸਾਰਾ ਈਕੋਸਿਸਟਮ ਹੈ ਉਹ ਵੀ ਸਾਰਾ ਗੜਬੜਾ ਜਾਂਦਾ। ਉਹਦੇ 'ਚ ਜਿਹੜੀਆਂ ਰਹਿਣ ਵਾਲੀਆਂ ਪ੍ਰਜਾਤੀਆਂ ਨੇ ਉਹ ਨਾਲ ਖਤਮ ਹੁੰਦੀਆਂ ਨੇ, ਤਾਂ ਉਹਦੇ ਨਾਲ ਜਿਹੜੀਆਂ ਹੋਰ ਪੰਛੀਆਂ ਦੀਆਂ ਪ੍ਰਜਾਤੀਆਂ ਨੇ ਜਾਂ ਹੋਰ ਜੰਗਲੀ ਜੀਵ ਨੇ ਜਾਂ ਕੁਛ ਹੋਰ ਹੈ ਉਹ ਸਾਰਾ ਵਿਗਾੜ ਤਾਂ ਪੈਂਦਾ ਹੀ ਹੈ। ਤਾਂ ਇਸ ਕਰਕੇ ਜਦੋਂ ਇੱਕ ਰੁੱਖ ਆਪਾਂ ਲਗਾ ਕੇ ਜਾਂ ਕੱਟਦੇ ਹਾਂ ਫਿਰ ਉਹਦਾ ਦੁੱਖ ਤਾਂ ਹੁੰਦਾ ਹੀ ਹੈ। ਸਰ ਜਿਵੇਂ ਤੁਸੀਂ ਸਕੂਲ ਦੇ ਵਿੱਚ ਜਾਂਦੇ ਸੀ, ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕਰਦੇ ਸੀ, ਕਈ ਬੱਚਿਆਂ ਦਾ ਹੁੰਦਾ ਕਿ ਅਸੀਂ ਤਾਂ ਵੱਡੇ ਹੋ ਕੇ ਇੰਸਪੈਕਟਰ ਬਣਨਾ, ਅਸੀਂ IPS ਬਣਨਾ ਜਾਂ ਅਸੀਂ ਡਾਕਟਰ ਬਣਨਾ। ਕਿਸੇ ਬੱਚੇ ਨਾਲ ਵਾਰਤਾਲਾਪ ਹੁੰਦੀ ਹੋਣੀ ਆ ਇਹ ਦਰੱਖਤਾਂ ਨੂੰ ਲੈ ਕੇ, ਕੁਦਰਤ ਨੂੰ ਲੈ ਕੇ, ਕਿਸੇ ਨੇ ਗੱਲਬਾਤ ਕਰੀ ਹੋਣੀ ਆ ਕਿ ਅਸੀਂ ਯੂਨੀਵਰਸਿਟੀ ਜਾਵਾਂਗੇ, ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਅਸੀਂ ਪ੍ਰੋਫੈਸਰ ਲੱਗਾਂਗੇ, ਇੱਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਹੋਣੀਆਂ ਨੇ। ਪਰ ਜੇਕਰ ਅਸੀਂ ਅੱਜ ਗੱਲ ਕਰਦੇ ਹਾਂ, ਅੱਜ ਤੁਸੀਂ ਇੱਕ ਮੂਹਰੀ ਬਣ ਕੇ ਪਿੰਡ ਦੇ ਚੱਲ ਰਹੇ ਹੋ, ਮੂਹਰੀ ਬਣ ਕੇ ਚੱਲ ਰਹੇ ਹੋ, ਤਾਂ ਇਹ ਜਿਹੜੀਆਂ ਦਰੱਖਤ ਨੇ ਜਾਂ ਜਿਹੜੀਆਂ ਪ੍ਰਜਾਤੀਆਂ ਨੇ ਉਹਨਾਂ ਨੂੰ ਸੰਭਾਲ ਰਹੇ ਹੋ, ਕਿੱਦਾਂ ਦਾ ਮਹਿਸੂਸ ਹੁੰਦਾ? ਜਿਹੜੇ ਤੁਹਾਡੇ ਪੜ੍ਹਾਏ ਬੱਚੇ ਨੇ ਉਹ ਵੱਡੇ ਅਹੁਦਿਆਂ 'ਤੇ ਪਹੁੰਚ ਗਏ ਨੇ, ਉਹਨਾਂ ਨਾਲ ਵੀ ਮੁਲਾਕਾਤ ਹੁੰਦੀ ਹੋਣੀ ਆ? ਹਾਂਜੀ ਉਹ ਤਾਂ ਹੈਗਾ ਹੀ ਹੈ, ਕਿਉਂਕਿ ਮੈਂ ਸਾਇੰਸ ਮਾਸਟਰ ਰਿਟਾਇਰ ਹੋਇਆ, ਅਤੇ ਕਿਉਂਕਿ ਮੈਂ ਜਦੋਂ ਆਪ ਸਾਇੰਸ ਵਿਸ਼ੇ ਨਾਲ ਸੰਬੰਧਿਤ ਸੀ ਤਾਂ ਇਹਨਾਂ ਜਿਹੜੇ ਵਾਤਾਵਰਨ ਹੈ ਉਹਦੇ ਨਾਲ ਪਿਆਰ ਹੋਣਾ ਤਾਂ ਲਾਜ਼ਮੀ ਸੀ। ਤਾਂ ਜਦੋਂ ਸ਼ੁਰੂ ਤੋਂ ਹੀ ਬੱਚਿਆਂ ਦੇ ਨਾਲ ਵੀ ਜਦੋਂ ਸਾਇੰਸ ਵਿਸ਼ਾ ਹੀ ਪੜ੍ਹਾਉਣਾ ਤਾਂ ਉਸ ਟਾਈਮ 'ਤੇ ਉਹਨਾਂ ਨੂੰ ਸਾਰਾ ਕੁਝ ਸਮਝਾਇਆ ਜਾਂਦਾ ਸੀ ਵੀ ਅਸੀਂ ਕਿਵੇਂ ਇਸ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਹਾਂ। ਬੱਚੇ ਉਹਨਾਂ ਨੂੰ ਨਾਲ ਲੈ ਕੇ ਕਿਸੇ ਦੇ ਜਨਮ ਦਿਨ 'ਤੇ ਕੋਈ ਬੂਟਾ ਲਾਉਣਾ ਜਾਂ ਕਿਤੇ ਜਿੱਥੇ ਵੀ ਕਿਤੇ ਪਿੰਡ 'ਚ ਕਿਤੇ ਥਾਂ ਮਿਲਦਾ ਉੱਥੇ ਬੂਟੇ ਲਾਉਣੇ, ਉਹ ਸਾਰਾ ਕੁਝ ਕਰਦੇ ਰਹਿੰਦੇ ਸੀ। ਤਾਂ ਉਹ ਤੋਂ ਕਿਉਂਕਿ ਬੱਚੇ ਨੇ ਆਪਣੇ ਟੀਚਰ ਨੂੰ ਫਾਲੋ ਕਰਨਾ ਹੀ ਹੁੰਦਾ ਅਤੇ ਉਹਨੇ ਦੇਖਣਾ ਜੇ ਸਾਡਾ ਟੀਚਰ ਸਾਨੂੰ ਕਿਸ ਢੰਗ ਨਾਲ ਸਮਝਾ ਰਿਹਾ ਜਾਂ ਕਿਹੜੇ ਪਾਸੇ ਸਾਨੂੰ ਲਿਜਾ ਰਿਹਾ, ਤਾਂ ਉਹ ਇਹੋ ਜਿਹੀ ਗੱਲ ਨਹੀਂ। ਜਦੋਂ ਬੱਚਿਆਂ ਨੂੰ ਇਹ ਗੱਲਾਂ ਸਮਝਾਈਆਂ ਜਾਂਦੀਆਂ ਸੀ ਤਾਂ ਵਾਕਈ ਉਹ ਬੱਚੇ ਨੇ ਜਿਹੜੇ ਜਾਂ ਕਿਸੇ ਦੇ ਜਨਮ ਦਿਨ 'ਤੇ ਕੋਈ ਬੂਟਾ ਲਵਾਤਾ ਉਹਨਾਂ ਤੋਂ ਵੀ ਇਹਨਾਂ ਨੂੰ ਬੱਚਿਓ ਤੁਸੀਂ ਆਪਦੀ ਯਾਦਾਸ਼ਤ ਰੱਖਣਾ ਵੀ ਹਾਂ ਤੁਸੀਂ ਸਾਡੇ ਥਾਂ 'ਤੇ ਕਿਸੇ ਬੂਟਾ ਲਗਾਇਆ ਸੀ, ਤਾਂ ਉਹਨੂੰ ਤੁਸੀਂ ਪਾਲੋਗੇ ਤਾਂ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋਊ। ਤਾਂ ਵਾਕਈ ਉਹ ਚੀਜ਼ਾਂ ਕਾਊਂਟ ਕਰਦੀਆਂ ਨੇ। ਸੰਦੀਪ ਜਿਵੇਂ ਮਾਸਟਰ ਜੀ ਨੇ ਕਿਹਾ ਕਿ ਜਿਹੜਾ ਬੂਟਾ ਗਾ ਉਸ ਨੂੰ ਜਦੋਂ ਬੱਚਿਆਂ ਦੇ ਜਨਮ ਦਿਨ 'ਤੇ ਲਗਾਉਂਦੇ ਸੀ ਅਸੀਂ ਤਾਂ ਬੜਾ ਖੁਸ਼ੀ ਸੀ ਜਿਹੜੀ ਉਹ ਮਹਿਸੂਸ ਹੁੰਦੀ ਸੀ। ਜਦੋਂ ਹੁਣ ਤੁਸੀਂ ਪਿੰਡ ਦੇ ਵਿੱਚ ਜਾਂਦੇ ਹੋ, ਕਿਸੇ ਬੱਚੇ ਦਾ ਜਨਮ ਦਿਨ ਹੁੰਦਾ, ਕੇਕ ਕੱਟੇ ਜਾਂਦੇ ਨੇ, ਬੜਾ ਕੁਛ ਲਿਆਂਦਾ ਜਾਂਦਾ ਰਿਸ਼ਤੇਦਾਰਾਂ ਦੇ ਵੱਲੋਂ, ਤੁਹਾਡੀ ਕੀ ਸਲਾਹ ਹੁੰਦੀ ਹੈ? ਅਸੀਂ ਜੀ ਜਿਵੇਂ ਹੁਣ ਕਿਸੇ ਦਾ ਬਰਥਡੇ ਹੈਗਾ, ਅਸੀਂ ਹਰ ਇੱਕ ਵੀਰ ਨੂੰ ਇਹੀ ਕਹਿੰਦੇ ਹੁੰਦੇ ਵੀ ਪਾਰਟੀ ਛੱਡ। ਜਦੋਂ ਸਾਨੂੰ ਕੋਈ ਕਹਿੰਦਾ ਤੁਹਾਨੂੰ ਪਾਰਟੀ ਦੇਣੀ ਹੈ, ਅਸੀਂ ਕਹਿੰਦੇ ਪਾਰਟੀ ਛੱਡ, ਜਾਂ ਸਾਨੂੰ ਨੈਸਟ ਬਾਕਸ ਲੈ ਕੇ ਦੇ ਦੇ ਜਾਂ ਬੂਟੇ ਲੈ ਕੇ ਦੇ ਦੇ। ਅਸੀਂ ਕਈ ਵਾਰ ਕਿਸੇ ਹੋਰ ਘਰੇ ਲਾ ਦਿੰਦੇ ਹਾਂ ਜਾਂ ਉਹਦੇ ਘਰ ਹੀ ਲਾ ਦਿੰਦੇ ਹਾਂ ਬੂਟੇ, ਅਤੇ ਉਹਦੇ ਨਾਲ ਉਹਨੂੰ ਵੀ ਖੁਸ਼ੀ ਹੁੰਦੀ ਆ ਵੀ ਯਾਰ ਤੁਸੀਂ ਬੜਾ ਵਧੀਆ ਕੰਮ ਕੀਤਾ। ਅਤੇ ਇੱਕ ਮੇਰੇ ਵੀਰ ਨੇ ਸੰਦੀਪ ਮਲਿਕ, ਹੁਣ ਸਾਨੂੰ ਉਹ 50 ਆਲ੍ਹਣੇ ਦੇ ਕੇ ਗਏ ਸੀ ਬਰਨਾਲੇ ਤੋਂ ਨੇ। ਉਹ ਮੈਨੂੰ ਕਹਿੰਦੇ ਬਾਈ ਜੀ ਐਂ ਕਰਕੇ ਆਲ੍ਹਣੇ ਲਾਉਣੇ ਆਪਾਂ ਇਸ ਵਾਰ ਜਨਮ ਦਿਨ 'ਤੇ, ਵੀ ਹਰ ਵਾਰ ਅਸੀਂ ਕੇਕ ਕੱਟਦੇ ਹਾਂ, ਕਿੰਨੇ ਪੈਸੇ ਖਰਚ ਕਰਦੇ ਹਾਂ। ਮੈਂ ਕਿਹਾ ਵੀ ਸਾਨੂੰ ਆਲ੍ਹਣੇ ਲਿਆ ਦਿਓ। ਉਹ ਆਲ੍ਹਣੇ ਦੇ ਕੇ ਗਏ ਸੀ ਲਾਤੇ। ਉਹ ਜਦੋਂ ਆਲ੍ਹਣਿਆਂ ਦੇ ਵਿੱਚ ਹੁਣ ਪੰਛੀ ਆਉਂਦੇ ਆ ਉਹ ਵੀ ਸਾਨੂੰ ਕਹਿੰਦੇ ਆ ਵੀ ਵੀਰੇ ਬਹੁਤ ਵਧੀਆ ਕੰਮ ਸਾਡੇ ਹੱਥੋਂ ਕਰਾਤਾ, ਵੀ ਹੁਣ ਅਸੀਂ ਹਰ ਵਾਰ ਜਿਹੜੇ ਹੈਗੇ ਆ ਇਹੀ ਕੰਮ ਕਰਿਆ ਕਰਾਂਗੇ। ਜਿੰਨੇ ਜਿਉਂ ਆਪਾਂ ਬੰਦਿਆਂ ਨੂੰ ਜਾਗਰੂਕ ਕਰਦੇ ਹਾਂ ਜੀ, ਕਿਉਂਕਿ ਇਹ ਨਹੀਂ ਹੁੰਦਾ ਵੀ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇਹ ਆਈਡੀਆ ਆਊਗਾ
ਜਾਂ ਹਰ ਇੱਕ ਬੰਦਾ ਇਹ ਚੀਜ਼ ਸੋਚੂਗਾ। ਜਦੋਂ ਆਪਾਂ ਆਪਣੇ ਅੰਦਰ ਸੋਚ ਪੈਦਾ ਹੋਈ, ਆਪਾਂ ਇਹਦਾ ਜਾਗ ਲਾਵਾਂਗੇ, ਫੇਰ ਹੀ ਲੱਗੂਗਾ ਜੀ। ਰਜਿੰਦਰ, ਸੰਦੀਪ ਨਾਲ ਕੰਮ ਕਰਕੇ ਕੀ ਮਹਿਸੂਸ ਹੁੰਦਾ ਜਦੋਂ ਤੁਸੀਂ ਸੰਦੀਪ ਦੇ ਨਾਲ ਜਾਂਦੇ ਹੋ ਜਾਂ ਮਤਲਬ ਮਾਸਟਰੀ ਦੇ ਨਾਲ ਜਾਂਦੇ ਹੋ? ਕੀ ਮਹਿਸੂਸ ਹੁੰਦਾ ਦਿਲ ਨੂੰ? ਵੀਰੇ ਉਦੋਂ ਦਿਲ ਨੂੰ ਬਹੁਤ ਵਧੀਆ ਸਕੂਨ ਮਿਲਦਾ ਵੀ ਚੰਗਾ ਕੰਮ ਕਰ ਰਹੇ ਹਾਂ ਨਾ, ਕਿਉਂਕਿ ਵੀਰੇ ਕੋਈ ਬੰਦਾ ਹੀ ਹੁੰਦਾ। ਸੰਦੀਪ ਬਾਈ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ, ਕਿਉਂਕਿ ਇੰਨਾ ਕੁਝ ਸਾਨੂੰ ਨਹੀਂ ਪਤਾ ਸੀਗਾ ਵੀ ਕਿਹੜੇ ਦਰਖਤ ਕਿਵੇਂ, ਕੁਛ ਬਿਮਾਰੀਆਂ ਲਈ ਵੀ ਫਾਇਦੇਮੰਦ ਹੁੰਦੇ ਨੇ ਬੂਟੇ, ਕੁਛ ਨਹੀਂ ਹੁੰਦੇ। ਸਾਰਾ ਕੁਛ ਸੰਦੀਪ ਬਾਈ ਤੋਂ ਸਿੱਖਿਆ ਸੀ ਵੀ ਦਿਲ ਨੂੰ ਐ ਸਕੂਨ ਜਾਂ ਮਿਲਦਾ ਜਿਹਾ ਹੋ ਕਿਸੇ ਵੀ ਹੋ ਕੋਈ ਕੰਮ ਕਰਕੇ ਨਹੀਂ ਮਿਲ ਸਕਦਾ ਇਹ ਚੀਜ਼ ਤੋਂ। ਚੰਗੀ ਸਿੱਖਿਆ ਦੇ ਰਹੇ ਹੋ ਬੱਚਿਆਂ ਨੂੰ, ਮਤਲਬ ਜਿਹੜੇ ਤੁਹਾਡੇ ਛੋਟੇ ਭਰਾਵਾਂ ਦੀ ਥਾਂ 'ਤੇ ਲੱਗਦੇ ਹੋਣੇ ਆ, ਚੰਗੀ ਸਿੱਖਿਆ ਦੇ ਰਹੇ ਹੋ। ਪਰ ਜਦੋਂ ਪਿੰਡ ਦੇ ਵਿੱਚੋਂ ਦੀ ਵਿਚਰਦੇ ਹੋ, ਪਿੰਡ ਦੇ ਲੋਕ ਆਮ ਹੀ ਕਈ ਵਾਰ ਐਂ ਜੇ ਹੋ ਜਾਂਦਾ ਵੀ ਯਾਰ ਹੋਰ ਬਾਈ ਕੀ ਹਾਲ ਨੇ, ਕਿਵੇਂ ਹੋ, ਐਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਫਿਰ ਉੱਥੇ ਖੜ੍ਹ ਕੇ ਦਿਲ ਕਰਦਾ ਵੀ ਯਾਰ ਇਹਨਾਂ ਨੂੰ ਵੀ ਥੋੜ੍ਹਾ ਬਹੁਤਾ ਲੈਕਚਰ ਦੇ ਜਾਈਏ ਵੀ ਤੁਸੀਂ ਬੂਟੇ ਲਾ ਲਓ ਜਾਂ ਤੁਸੀਂ ਮਤਲਬ ਇਹਨਾਂ ਦੀ ਸਾਂਭ ਸੰਭਾਲ ਕਰ ਲਓ। ਅਸਲ ਵਿੱਚ ਜੀ ਮੇਰੇ ਪਿੰਡ ਦੇ ਜਿੰਨੇ ਵੀ ਲੋਕ ਆ, ਸਾਨੂੰ ਕੋਈ ਜਵਾਬ ਨਹੀਂ ਦਿੰਦਾ ਸ਼ੁਰੂ ਤੋਂ ਹੀ। ਜਦੋਂ ਤੋਂ ਅਸੀਂ ਐਨੂਅਲ ਫੰਕਸ਼ਨ ਵੀ ਕਰਦੇ ਰਹੇ ਹਾਂ ਸਕੂਲਾਂ ਦੇ ਵਿੱਚ, ਹੋਰ ਵੀ ਬਹੁਤ ਸਾਰੇ ਸੋਸ਼ਲ ਵਰਕ ਕਰਦੇ ਰਹੇ ਹਾਂ, ਸਾਨੂੰ ਸਾਡੇ ਪਿੰਡ ਦਾ ਕੋਈ ਵੀ ਬੰਦਾ ਜਵਾਬ ਨਹੀਂ ਦਿੰਦਾ ਵੀ ਤੁਸੀਂ ਸਾਨੂੰ ਵੀ ਆਹ ਚੀਜ਼ ਨਹੀਂ ਦੇਣੀ। ਜਾਂ ਹਰ ਇੱਕ ਬੰਦਾ ਜੋ ਅਸੀਂ ਬੂਟੇ ਲਾਉਣੇ ਆ, ਕੋਈ ਸਾਨੂੰ ਚਾਹ ਪਿਆਉਂਦਾ, ਕੋਈ ਸਾਨੂੰ ਰੋਟੀ ਖਵਾਉਂਦਾ, ਕੋਈ ਸਾਨੂੰ ਕਹਿੰਦਾ ਬਈ ਪੌੜੀ ਲੈ ਜਾਓ, ਕੋਈ ਸਾਨੂੰ ਕੁਛ ਕਹਿੰਦਾ, ਵੀ ਸਾਡੀ ਹਰ ਇੱਕ ਬੰਦਾ ਸਪੋਰਟ ਕਰਦਾ। ਇੱਕ ਰਜਿੰਦਰ ਨੇ ਥੋੜ੍ਹੀ ਜਿਹੀ ਗੱਲ ਘੱਟ ਦੱਸੀ ਹੈ, ਇਹ ਬੋਲਦਾ ਘੱਟ ਆ, ਸੰਗਦਾ। ਪਹਿਲਾਂ ਵੀ ਇਹ ਉੱਥੇ ਖੜਾ ਸੀ, ਇਹਨੂੰ ਆਇਆ ਸੀ ਵੀ ਮੇਰੀ ਵਾਰੀ ਆਊ ਵੀ ਮੈਂ ਇੱਧਰ ਆ ਜਾ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਮੁੰਡਾ ਅੱਜ ਦੀ ਘੜੀ ਇਹ ਮੁੰਡਾ ਇੰਨਾ ਕੁ ਕੰਮ ਕਰਦਾ। ਇਹ ਨਾਲੇ ਤਾਂ ਟਰਾਈਡੈਂਟ ਦੇ ਵਿੱਚ ਜੌਬ ਕਰਦਾ, ਜੌਬ ਦੇ ਵਿੱਚੋਂ ਜਦੋਂ ਵੀ ਇਹਦਾ ਟਾਈਮ ਨਿਕਲਦਾ, ਜਦੋਂ ਇਹਦੀ ਸ਼ਿਫਟ ਜਿਵੇਂ ਹੁੰਦੀ ਹੈ, ਉਸ ਹਿਸਾਬ ਨਾਲ ਇਹ ਸੈੱਟ ਕਰਕੇ ਵਿਚਾਰਾ ਆਲਣੇ ਲਵਾਉਂਦਾ। ਇਸ ਵਾਰ ਇਹ ਆ ਮੁੰਡਾ ਤੇ ਇੱਕ ਹਰਜਿੰਦਰ ਹੈ, ਇਹਨਾਂ ਨੇ ਇਕੱਲਿਆਂ ਨੇ 500 ਨੈਸਟ ਬਾਕਸ ਆਹ ਮਹੀਨੇ ਦੇ ਵਿੱਚ ਲਾਤਾ। ਇਕੱਲੇ ਖੰਭੇ ਤੇ ਚੜ੍ਹ ਕੇ ਇਹਨਾਂ ਨੇ ਲਾਇਆ। ਹਾਂਜੀ, ਜਦੋਂ ਪਿੰਡ ਦੇ ਵਿੱਚ ਕੋਈ ਨਵਾਂ ਬੰਦਾ ਆਉਂਦਾ, ਉਹ ਦੇਖਦਾ ਵੀ ਯਾਰ ਆਲਣੇ ਕਾਹਦੇ ਵਾਸਤੇ ਟੰਗੇ ਆ, ਉਹ ਪੁੱਛਦੇ ਵੀ ਹੋਣੇ ਵੀ ਕਿਹਨੇ ਟੰਗੇ ਜਾਂ ਕਿਉਂ ਟੰਗੇ ਗਏ ਨੇ। ਇੱਕ ਜੀ ਐਂ ਹੁੰਦਾ, ਕਈ ਬੰਦੇ ਨਾ ਕੀ ਕਰਦੇ ਆ ਵੀ ਆਪਾਂ ਆਲਣੇ ਸਭ ਤੋਂ ਪਹਿਲਾਂ ਵੀ ਰੋਡਾਂ 'ਤੇ ਲਾਈਏ ਵੀ ਆਪਾਂ ਨੂੰ ਲੋਕ ਵੇਖਣ। ਸਾਡਾ ਮਕਸਦ ਇਹ ਹੁੰਦਾ ਵੀ ਜਿਵੇਂ ਹੁਣ ਆਹ ਨਾਲ ਜਿਹੜਾ ਕੱਚਾ ਰਸਤਾ ਜਾਂਦਾ, ਇਹ ਰਸਤੇ ਦੇ ਉੱਪਰ 200 ਖੰਭਾ ਲੱਗਿਆ ਹੋਇਆ, 200 ਖੰਭੇ ਦੇ ਉੱਤੇ ਅਸੀਂ ਨੈਸਟ ਬਾਕਸ ਲਾਇਆ। ਇਹਦੇ ਵਿੱਚ ਮੈਨੂੰ ਲੱਗਦਾ ਸਾਰੇ ਹੀ ਦਿਨ ਦੇ ਵਿੱਚ 10 ਬੰਦੇ ਇੱਥੋਂ ਦੀ ਲੰਘਦੇ ਹੋਣੇ। ਸਾਨੂੰ ਇਹ ਹੁੰਦਾ ਵੀ ਇੱਥੇ ਯਾਰ ਪੰਛੀਆਂ ਨੂੰ ਜ਼ਰੂਰਤ ਹੈ। ਜਿਹੜੀਆਂ ਖੇਤਾਂ ਵਾਲੀਆਂ ਚਿੜੀਆਂ ਨੇ, ਉਹ ਵਿਚਾਰੀਆਂ ਟਰਾਂਸਫਾਰਮਰਾਂ ਦੇ ਚੈਨਰਾਂ ਦੇ ਵਿੱਚ ਆਲ੍ਹਣੇ ਬਣਾਉਂਦੀਆਂ, ਕਿਉਂਕਿ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਹੈਗੀ। ਪਹਿਲਾਂ ਟਿੱਬੇ ਹੁੰਦੇ ਸੀ ਕਿੰਨੇ, ਹੈ ਨਾ, ਆਪਣੇ ਕੱਚੇ ਘਰ ਹੁੰਦੇ ਸੀ ਜਾਂ ਮੋਟਰਾਂ ਵਾਲੇ ਟੋਏ ਹੁੰਦੇ ਸੀ, ਬਹੁਤ ਸਾਰੇ ਪੰਛੀ ਉਹਨਾਂ ਦੇ ਵਿੱਚ ਬਣਾ ਲਾਉਂਦੇ ਸੀ ਆਲ੍ਹਣੇ। ਹੁਣ ਜਦੋਂ ਇਹਨਾਂ ਨੂੰ ਜਗ੍ਹਾ ਨਹੀਂ ਮਿਲੀ, ਆਪਾਂ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਆ, ਉਹਦੇ ਵਿੱਚ ਇਹਨਾਂ ਨੇ ਆਲ੍ਹਣਾ ਆਪ ਤਿਆਰ ਕਰ ਲੈਣਾ। ਹੁਣ ਸਾਡਾ ਇਹ ਸਾਰਾ ਕੰਮ ਇੱਥੋਂ ਅਸੀਂ ਫਿਨਿਸ਼ ਕਰਕੇ ਹੁਣ ਅਸੀਂ ਰੋਡਾਂ ਦੇ ਉੱਪਰ ਲਾਉਣੇ ਸ਼ੁਰੂ ਕਰਨੇ ਆ, ਤਾਂ ਜੋ ਨਾਲੇ ਤਾਂ ਲੋਕ ਉਹਨਾਂ ਨੂੰ ਵੇਖ ਕੇ ਆਪਦੇ ਪਿੰਡਾਂ 'ਚ ਲਾਉਣ, ਨਾਲੇ ਪੰਛੀਆਂ ਨੂੰ ਉੱਥੋਂ ਇੱਕ ਜਗ੍ਹਾ ਦੇ ਸਕੇ। ਇੱਕ ਮਨ ਦੇ ਵਿੱਚ ਇਹ ਹੁੰਦਾ ਮਾਸਟਰ ਜੀ, ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ। ਇੱਕ ਮਨ ਦੇ ਵਿੱਚ ਇਹ ਹੁੰਦਾ ਕਿ ਯਾਰ ਅਸੀਂ ਫੇਮਸ ਹੋ ਜਾਈਏ, ਜਿਵੇਂ ਮਰਜ਼ੀ ਹੋ ਜਾਈਏ ਫੇਮਸ, ਪਰ ਲੋਕ ਕੀ ਸੋਚਦੇ ਨੇ ਉਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇਹ ਤਾਂ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੈ। ਜਿਹੜਾ ਸਾਡਾ ਜਿਸ ਸੰਸਥਾ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਸਾਡੇ 'ਚ ਮੇਰਾ ਖਿਆਲ ਸਾਡੇ ਨਹੀਂ ਹੈਗਾ ਕਿਸੇ ਨੂੰ ਵੀ ਅਸੀਂ ਫੇਮਸ ਹੋਣ ਖਾਤਰ ਜਿਹੜੇ ਦਰਖਤ ਲਾਉਂਦੇ ਹਾਂ ਜਾਂ ਅਸੀਂ ਫੇਮਸ ਹੋਣ ਖਾਤਰ ਨੈਸਟ ਲਾਉਂਦੇ ਹਾਂ। ਅਸੀਂ ਤਾਂ ਉਸ ਐਨਵਾਇਰਨਮੈਂਟ ਦੀ ਜ਼ਰੂਰਤ ਦੇ ਮੁਤਾਬਕ ਹੈ ਜਿਹੜਾ ਉਹ ਕੰਮ ਕਰ ਰਹੇ ਹਾਂ ਵੀ ਹੁਣ ਐਨਵਾਇਰਨਮੈਂਟ ਦੇ ਵਿੱਚ ਇਸ ਚੀਜ਼ ਦੀ ਲੋੜ ਆ, ਅਸੀਂ ਉਹ ਲੋੜ ਨੂੰ ਮੁੱਖ ਰੱਖ ਕੇ ਕੰਮ ਕਰਦੇ ਹਾਂ। ਅਸੀਂ ਸਾਡੇ 'ਚ ਅਸੀਂ ਜਿਹੜੇ ਆਪ ਬੰਦੇ ਆ, ਸਾਰਿਆਂ ਦਾ ਇਹ ਕਰਿਆ ਵਾ ਵੀ ਅਸੀਂ ਕਿਸੇ ਨੂੰ ਕੋਈ ਫੰਡ ਨਹੀਂ ਲਾਉਂਦੇ, ਕਿਸੇ ਨੂੰ ਅਸੀਂ ਕੋਈ ਪਰਚੀ ਨਹੀਂ ਕੱਢਦੇ। ਸਾਡਾ ਆਪਦਾ ਹੀ ਸਿਸਟਮ ਹੈ, ਅਸੀਂ ਸਾਰੇ ਆਪਸ 'ਚ ਜਾਂ ਸਾਡੇ ਕੋਈ ਯਾਰ ਦੋਸਤ ਨੇ ਜਾਂ ਕੋਈ ਜਾਂ ਕਿਸੇ ਨੇ ਜੋ ਵੀ ਹੈਗਾ ਸਾਡੇ ਨਾਲ ਜਿਹੜੇ ਜੁੜੇ ਪਏ ਨੇ, ਉਹਨੂੰ ਪਤਾ ਵੀ ਅਸੀਂ ਕਿਹੋ ਜਿਹਾ ਕੰਮ ਕਰ ਰਹੇ ਹਾਂ। ਉਹ ਸਾਡੇ ਨਾਲ ਸਾਡਾ ਉਵੇਂ ਜੀ ਹੈ। ਅਸੀਂ ਕੋਈ ਐਂ ਨਹੀਂ ਹੈਗਾ ਵੀ ਕੋਈ ਵੱਡਾ ਸਾਡੇ ਕੋਲੇ ਵੱਡੇ ਫੰਡ ਨੇ, ਸਾਰਾ ਕੁਝ ਅਸੀਂ ਆਪ ਹੀ ਅਰੇਂਜ ਕਰਦੇ ਹਾਂ। ਕਰਨੈਲ ਸਿੰਘ ਜੀ, ਜੇ ਅਸੀਂ ਤੁਹਾਡੇ ਨਾਲ ਗੱਲ ਕਰੀਏ ਤਾਂ ਖੇਤੀਬਾੜੀ ਕਰਨ ਵਾਲੇ ਜਿਹੜੇ ਕਿਸਾਨ ਨੇ, ਉਹਨਾਂ ਨੇ ਜਿਹੜੀਆਂ ਪੁਰਾਤਨ ਫਸਲਾਂ ਨੇ, ਜਿਹੜੀਆਂ ਪੁਰਾਤਨ ਜਿਹੜੇ ਸਾਡੇ ਮਤਲਬ ਆਪਾਂ ਵਿਰਾਸਤੀ ਦਰਖਤ ਕਹਿ ਦਿੰਦੇ ਹਾਂ ਜਾਂ ਵਿਰਾਸਤੀ ਫਸਲਾਂ ਕਹਿ ਦਿੰਦੇ ਹਾਂ, ਜਿਹੜੀਆਂ ਸਾਡੇ ਹੱਡਾਂ ਦੇ ਨਾਲ ਜੁੜੀਆਂ ਹੋਈਆਂ ਸੀ, ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਹਾਂ, ਉਹ ਫਸਲਾਂ ਨੂੰ ਵਿਸਾਰਦੇ ਜਾਂਦੇ ਨੇ। ਜਿਹੜੇ ਦਰਖਤ ਨੇ ਉਹਨਾਂ ਨੂੰ ਕੱਟਾ ਵੱਢੀ ਕਰ ਰਹੇ ਨੇ। ਉੱਦਾਂ ਦੇ ਦਰਖਤ ਵੀ ਕੁਛ ਲਾ ਰਹੇ ਹੋ? ਅਸੀਂ ਚਲੋ ਸਾਡੇ ਕੋਲ ਵੀ ਜ਼ਮੀਨ ਹੈਗੀ ਹੈ, ਵੈਸੇ ਹੁਣ ਤਾਂ ਠੇਕੇ 'ਤੇ ਹੈ, ਪਰ ਫਿਰ ਵੀ ਲੋਕਾਂ ਨੂੰ ਖਾਸ ਕਰਕੇ ਇਸ ਗੱਲ ਦਾ ਹੈਗਾ, ਸਾਨੂੰ ਅਫਸੋਸ ਜਿਹੀ ਹੈ ਵੀ ਜਦੋਂ ਮੈਂ ਛੋਟਾ ਹੁੰਦਾ ਸੀ,
ਬਚਪਨ ਦੇ ਵਿੱਚ ਮੈਂ ਕਾਫੀ ਖੇਤੀ ਵੀ ਥੋੜ੍ਹਾ ਕਰਦਾ ਰਿਹਾ। ਉਦੋਂ ਤਕਰੀਬਨ ਸਾਰੀਆਂ ਅਸੀਂ ਫਸਲਾਂ ਲੱਗਦੀਆਂ ਸੀ ਸਾਡੇ ਖੇਤ, ਗੰਨੇ ਤੋਂ ਲਾ ਕੇ ਮੱਕੀ ਤੋਂ ਕਪਾਹ, ਨਰਮਾ, ਸਾਰਾ ਕੁਛ, ਸਬਜ਼ੀ ਇੰਨੀ ਵਿੱਚ ਹੁੰਦੀ ਸੀ ਆਮ। ਹੁਣ ਅਸੀਂ ਬਿਲਕੁਲ ਹੀ ਅਪੰਗ ਜਿਹੇ ਹੋ ਗਏ ਸੀ। ਮੈਂ ਤਾਂ ਅਪੰਗ ਮੰਨਦਾ, ਜ਼ਮੀਨ ਸਾਡੀ ਖਤਮ ਹੋ ਗਈ। ਜ਼ਮੀਨ ਦੇ ਵਿੱਚ ਤੁਸੀਂ ਐਂ ਦੇਖੋ, ਜਿਹੜਾ ਵੀ ਮੇਰੇ ਵਰਗਾ ਪਹਿਲਾਂ ਇੱਕ ਗੱਟਾ ਪਾਉਣ ਵਾਲਾ ਜਾਂ 1.5 ਗੱਟੇ ਪਾਉਣ ਵਾਲਾ, ਮੈਂ ਇਦੋਂ ਵੱਧ ਪਾ ਨਹੀਂ ਸਕਦਾ। ਉੱਥੇ ਹੁੰਦਾ ਕੁਛ ਨਹੀਂ। ਇਹ ਮੈਂ ਇੱਕ ਵਾਰੀ ਦੇ ਰੱਖ ਕੇ ਥੋੜ੍ਹੀ ਜਿਹੀ ਜ਼ਮੀਨ ਦੇਖ ਲਈ, ਤਜਰਬਾ ਕਰ ਲਿਆ ਵੀ ਐਡਾ, ਜਿਹੜੀ ਜ਼ਮੀਨ ਨੂੰ ਐਂ ਕਹਿੰਦੇ ਸੀ ਵੀ ਇੱਥੇ ਚਾਹੇ ਮਰਿਆ ਤੁਸੀਂ ਬੰਦਾ ਦੱਬ ਦਿਓ ਜਿਉਂਦਾ ਹੋ ਜਾਂਦਾ, ਉਹ ਜ਼ਮੀਨਾਂ ਦਾ ਅੱਜ ਇਹ ਹਾਲ ਹੋ ਗਿਆ ਜੀ। ਹੁਣ ਜੇ ਕਹਿਣ ਨੂੰ ਤਾਂ ਅਗਲਾ ਗੁੱਸਾ ਮੰਨਦਾ ਇਹਨਾਂ ਗੱਲਾਂ ਦਾ, ਅਤੇ ਅਸੀਂ ਤਾਂ ਕੁਛ ਕੋਈ ਰਹੀ ਨਹੀਂ, ਸਾਡੇ ਕੋਲ ਰਹਿ ਕੀ ਗਿਆ ਨਾ, ਇਕੱਲੀ ਰਹਿ ਗਈ ਕਣਕ, ਰਹਿ ਗਈ ਝੋਨਾ, ਰਹਿ ਗਿਆ। ਆਏ ਵਾਰੀ ਅਸੀਂ ਅੱਗ ਲਾ ਦਿੰਦੇ ਹਾਂ, ਜਿਹੜਾ ਕੋਈ ਬੂਟਾ ਹੋਣਾ ਚਾਹੁੰਦਾ ਉਹ ਅਸੀਂ ਉੱਥੇ ਉਹਨੂੰ ਫੂਕ ਦਿੰਦੇ ਹਾਂ, ਸਾੜ ਦਿੰਦੇ ਹਾਂ। ਤਾਂ ਗੱਲਬਾਤ ਚੱਲ ਰਹੀ ਸੀ ਕੁਦਰਤ ਦੇ ਨਾਲ ਪਿਆਰ ਦੀ। ਕੁਦਰਤ ਦੇ ਨਾਲ ਪਿਆਰ ਕਿੱਥੋਂ ਪਿਆ, ਕਿਉਂ ਪਿਆ, ਇਹ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਨੇ। ਪਰ ਜਿਹੜੇ ਜਾਨਵਰਾਂ ਨੂੰ ਲੋਕ ਕਹਿੰਦੇ ਨੇ ਕਿ ਤੁਸੀਂ ਆਲਸੀ ਬਣਾ ਦਿੰਦੇ ਹੋ, ਚੋਗਾ ਪਾ ਦਿੰਦੇ ਹੋ, ਜਾਨਵਰ ਆਪ ਭਾਲ ਕੇ ਖਾਣ ਵਾਲੇ ਹੁੰਦੇ ਨੇ। ਤਾਂ ਅਸੀਂ ਬਾਈ ਸੰਦੀਪ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਜਿਹੜਾ ਉਹਨਾਂ ਦਾ ਦਾਣਾ ਪਾਣੀ ਆ ਉਹ ਕਿੱਥੋਂ ਆਉਂਦਾ। ਸੰਦੀਪ, ਦਾਣਾ ਪਾਣੀ ਕਿੱਥੋਂ ਆਉਂਦਾ ਜਾਨਵਰਾਂ ਦਾ? ਅਸਲ ਵਿੱਚ ਜੀ ਪਹਿਲਾਂ ਤਾਂ ਅਸੀਂ ਹਰ ਇੱਕ ਵੀਰ ਨੂੰ ਕਹਿੰਦੇ ਹੁੰਦੇ ਸੀ ਵੀ ਤੁਸੀਂ ਆਪਣੀਆਂ ਛੱਤਾਂ ਦੇ ਉੱਪਰ ਜਿਹੜਾ ਚੋਗਾ ਪਾਓ। ਪਰ ਜਦੋਂ ਤੋਂ ਅਸੀਂ ਪਲਾਂਟੇਸ਼ਨ ਜ਼ਿਆਦਾ ਕੀਤੀ, ਇਹਨਾਂ ਨੂੰ ਕੀੜੇ ਮਕੌੜੇ ਇੱਥੋਂ ਮਿਲ ਜਾਂਦੇ ਆ ਵੀ ਜ਼ਿਆਦਾ ਸਾਨੂੰ ਚੋਗਾ ਪਾਉਣ ਦੀ ਲੋੜ ਨਹੀਂ ਪੈਂਦੀ। ਪਹਿਲ ਜਦੋਂ ਦਰਖਤ ਛੋਟੇ ਸੀ ਉਦੋਂ ਅਸੀਂ ਚੋਗਾ ਪਾ ਕੇ ਜਾਂਦੇ ਸੀ। ਹੁਣ ਅਸੀਂ ਘਰਾਂ ਦੇ ਵਿੱਚ ਰੋਜ਼ ਪਾਉਂਦੇ ਹਾਂ। ਦੇਖੋ, ਜੇ ਆਪਣੇ ਜੰਗਲਾਂ ਦਾ ਆਪਾਂ ਕਟਾਈ ਨਾ ਕਰਦੇ ਤਾਂ ਅੱਜ ਆਪਾਂ ਨੂੰ ਚੋਗਾ ਪਾਉਣ ਦੀ ਜ਼ਰੂਰਤ ਨਹੀਂ ਸੀ। ਪਹਿਲਾਂ ਆਪਣੀਆਂ ਜ਼ਮੀਨਾਂ ਸੰਨਮੀਆਂ ਵੀ ਹੁੰਦੀਆਂ ਸੀ। ਸੰਨਮੀਆਂ ਜ਼ਮੀਨਾਂ ਆਪਾਂ 3-3 4-4 ਸਾਲ ਬੀਜਦੇ ਨਹੀਂ ਸੀ। ਉਹਦੇ ਵਿੱਚ ਜਿਹੜੇ ਅਨਾਜ ਪੈਦਾ ਹੋ ਜਾਂਦਾ ਸੀ ਉਹ ਪੰਛੀ ਖਾ ਲੈਂਦੇ ਸੀ। ਪਰ ਆਪਾਂ ਛੱਡੇ ਹੀ ਇਹਨਾਂ ਲਈ ਕੁਛ ਨਹੀਂ। ਕਈ ਵੀਰ ਕਹਿਣ ਲੱਗ ਜਾਂਦੇ ਆ ਵੀ ਯਾਰ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਬੈਨ ਆ। ਮੈਂ ਕਹਿੰਦਾ ਵੀ ਉਹਨਾਂ ਨੇ ਕੁਦਰਤ ਨਾਲ ਛੇੜਛਾੜ ਨਹੀਂ ਕੀਤੀ। ਉਹਨਾਂ ਨੇ ਸਾਰੇ ਪੱਖਾਂ ਨੂੰ ਵੇਖ ਕੇ ਉਹ ਦੇਖਦੇ ਆ ਵੀ ਜੇ ਕੋਈ ਪੰਛੀ ਜਾਂ ਜਾਨਵਰ ਕੋਈ ਖਤਮ ਹੁੰਦਾ ਤਾਂ ਉਹਦੇ ਪ੍ਰਭਾਵ ਜਿਹੜੇ ਹੈਗੇ ਆ ਮਨੁੱਖ 'ਤੇ ਪੈਂਦੇ ਆ। ਉਹਨਾਂ ਨੂੰ ਇਹ ਗੱਲ ਦੀ ਸਮਝ ਆ, ਉਹ ਸਾਰਾ ਕੁਛ ਮੈਨੇਜ ਕਰਕੇ ਰੱਖਦੇ ਆ। ਆਪਾਂ ਜਿਹੜਾ ਹੈਗਾ ਸਿਸਟਮ ਸਾਰਾ ਢਹਿ ਢੇਰੀ ਕਰੀ ਜਾਂਦੇ ਹਾਂ। ਅਤੇ ਇਹਦੇ ਕਰਕੇ ਹੁਣ ਹੌਲੀ ਹੌਲੀ ਜਿਹੜਾ ਹੈਗਾ ਚੋਗਾ ਅਸੀਂ ਘੱਟ ਪਾ ਰਹੇ ਹਾਂ। ਪਰ ਜਿਉਂ ਦਰਖਤ ਵੱਡੇ ਹੋਈ ਜਾਂਦੇ ਅਸੀਂ ਚੋਗਾ ਘਟਾਈ ਜਾਂਦੇ ਹਾਂ। ਇਹਨਾਂ ਨੂੰ ਕੀੜੇ ਮਕੌੜੇ ਇੱਥੋਂ ਹੀ ਮਿਲੀ ਜਾਂਦੇ ਆ। ਸੰਦੀਪ, ਜੇ ਅਸੀਂ ਗੱਲ ਕਰੀਏ ਜਿਹੜੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੇ ਪੰਛੀਆਂ ਦੀਆਂ, ਉਹ ਵਾਪਸ ਆਈਆਂ ਮੁੜ ਕੇ? ਹਾਂਜੀ, ਦੇਖੋ ਜਿਵੇਂ ਘਰੇਲੂ ਚਿੜੀ ਸੀ, ਸਿੰਧ ਚਿੜੀ ਸੀ, ਜਿਵੇਂ ਹੁਣ ਡੱਬੀ ਮੈਨਾ ਹੋ ਗਈ, ਬ੍ਰਾਹਮਣੀ ਮੈਨਾ ਹੋ ਗਈ, ਜਾਂ ਧਾਨ ਚਿੜੀ ਹੋ ਗਈ, ਚੁਗਲ ਹੋ ਗਿਆ, ਕਲਰ ਵਾਲਾ ਉੱਲੂ ਹੋ ਗਿਆ, ਅਤੇ 7 ਭੈਣਾਂ ਹੋ ਗਈਆਂ। ਕਈ ਪ੍ਰਜਾਤੀਆਂ ਤਾਂ ਜੀ ਆਈਆਂ ਦਰਖਤਾਂ ਨਾਲ, ਕਈ ਪ੍ਰਜਾਤੀਆਂ ਆਈਆਂ ਜਿਹੜੇ ਨੈਸਟ ਬਾਕਸ ਲਾਏ ਆ ਉਹਨਾਂ ਨਾਲ। ਜਿਵੇਂ ਮੁਣੀਆਂ ਵੀ ਜਿਹੜੀਆਂ ਮੁਣੀਆਂ ਨੇ ਉਹ ਵੀ ਸਾਡੇ ਨੈਸਟ ਬਾਕਸ ਦੇ ਵਿੱਚ ਆ ਜਾਂਦੀਆਂ। ਬੁਲਬੁਲ ਸਾਡਾ ਓਪਨ ਨੈਸਟ ਬਾਕਸ ਆ, ਉਹਦੇ ਵਿੱਚ ਆ ਜਾਂਦੀ ਆ। ਲਾਲ ਟੋਟਰੂ ਆ, ਉਹ ਵੀ ਸਾਡੇ ਨੈਸਟ ਬਾਕਸ ਦੇ ਵਿੱਚ ਆ ਜਾਂਦਾ, ਕਿਉਂਕਿ ਉਹ ਇਹ ਨਹੀਂ ਹੈਗਾ ਵੀ ਉਹ ਓਪਨ ਨੈਸਟ ਬਾਕਸ ਹੈ। ਕਬੂਤਰ, ਘੁੱਗੀ, ਲਾਲ ਟੋਟਰੂ, ਇਹ ਸਾਰੇ ਇੱਕ ਨੈਸਟ ਬਾਕਸ ਦੇ ਵਿੱਚ ਆਉਂਦੇ ਆ। ਤੁਸੀਂ ਜਿਹੜੇ ਬਾਕਸ ਲਾਉਣੇ ਹੈਗੇ ਉਹਨਾਂ ਦਾ ਕੋਈ ਇੱਕ ਦਿਨ ਰੱਖਿਆ ਜਾਂਦਾ ਜਾਂ ਫਿਰ ਜਦੋਂ ਕੋਈ ਦੇ ਗਿਆ ਉਦੋਂ ਲਾ ਦਿੰਦੇ? ਅਸਲ ਵਿੱਚ ਜੀ ਅਸੀਂ ਸ਼ੁਰੂਆਤ ਕਰਦੇ ਹੁੰਦੇ ਹਾਂ ਫਰਵਰੀ ਦੇ ਵਿੱਚੋਂ, ਕਿਉਂਕਿ ਇਹਨਾਂ ਦਾ ਬਰੀਡਿੰਗ ਸੀਜ਼ਨ ਫਰਵਰੀ ਦੇ ਵਿੱਚ ਇਹ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਆ। ਆਲ੍ਹਣਾ ਦੀ ਭਾਲ ਦੇ ਵਿੱਚ ਨਿਕਲ ਜਾਂਦੇ ਆ ਖੁੱਡਾਂ ਵਾਲੇ ਪੰਛੀ। ਅਤੇ ਉਦੋਂ ਤੋਂ ਅਸੀਂ 20 ਮਾਰਚ ਨੂੰ ਹੁੰਦਾ ਸਪੈਰੋ ਡੇ। ਕੁਛ ਕੁ ਤਾਂ ਅਸੀਂ ਪਹਿਲਾਂ ਲਾ ਦਿੰਦੇ ਹਾਂ। ਫਿਰ ਅਸੀਂ 20 ਮਾਰਚ ਨੂੰ ਉਸੇ ਦਿਨ ਅਸੀਂ 500 ਤੋਂ 700 ਆਲ੍ਹਣਾ ਜਿਹੜਾ ਇੱਕੋ ਦਿਨ ਲਾਉਣਾ ਹੁੰਦਾ। ਉਹ ਅਸੀਂ ਜਿੱਥੇ ਵੀ ਸਾਡੀ ਨਿਸ਼ਚਿਤ ਜਗ੍ਹਾ ਹੁੰਦੀ ਆ, ਸਾਨੂੰ ਪਤਾ ਹੁੰਦਾ ਵੀ ਇੱਥੇ ਜ਼ਰੂਰਤ ਆ, ਅਸੀਂ ਉੱਥੇ ਲਾਉਣੇ ਆ। ਇੱਕ ਆਪਣੇ ਲਈ ਖੁਸ਼ੀ ਦੀ ਗੱਲ ਹੈ ਵੀ ਪੰਜਾਬ ਦੇ ਵਿੱਚ ਆਪਾਂ ਹੀ ਇੰਨੇ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੈਸਟ ਬਾਕਸ ਆਪਣੇ ਸਾਡਾ ਪਿੰਡ ਲਾਉਂਦਾ। ਹਾਂਜੀ, 700 ਨੈਸਟ ਬਾਕਸ, 500 ਨੈਸਟ ਬਾਕਸ ਲਾਉਣਾ ਬਹੁਤ ਵੱਡੀ ਗੱਲ ਹੁੰਦੀ ਆ ਇੱਕੋ ਦਿਨ ਦੇ ਵਿੱਚ, ਉਹ ਆਪਾਂ ਲਾਉਣੇ ਆ। ਜੇ ਗੱਲ ਕਰੀ ਜਾਵੇ ਤਾਂ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ। ਪੰਜਾਬ ਦੀ ਧਰਤੀ ਹੈ ਜਿਹੜੀ ਉਹ ਗੁਰਾਂ ਦੇ ਨਾਂ 'ਤੇ ਵੱਸਦੀ ਆ। ਇੱਥੇ ਰਿਸ਼ੀਆਂ ਮੁਨੀਆਂ ਨੇ ਤਪ ਕਰਿਆ ਪੰਜਾਬ ਦੀ ਧਰਤੀ ਦੇ ਉੱਪਰ। ਪੰਜਾਬ ਦੀ ਧਰਤੀ ਨੇ ਬੜਾ ਸੰਤਾਪ ਹੋ ਗਿਆ, ਪਰ ਜਿਹੜਾ ਸੰਤਾਪ ਸੀ ਉਹ ਜਾਨਵਰਾਂ 'ਤੇ ਵੀ ਪਿਆ ਕਿਤੇ ਨਾ ਕਿਤੇ ਜਾ ਕੇ। ਦੇਖੋ ਜੀ, ਬਾਬੇ ਨਾਨਕ ਨੇ ਪੰਛੀਆਂ ਦੀਆਂ, ਰੁੱਖਾਂ ਦੀਆਂ, ਹਰ ਇੱਕ ਗੱਲ ਦੇ ਵਿੱਚ ਉਹਨਾਂ ਨੇ ਪੰਛੀਆਂ ਰੁੱਖਾਂ ਦੀ ਜਿਹੜੀ ਗੱਲ ਕੀਤੀ ਆ, ਹੈ ਨਾ। ਅਤੇ ਪਰ ਆਪਾਂ ਜਿਹੜਿਆਂ ਨੇ ਆਪਣੇ ਆਪ ਜਿਹੜੇ ਆਪਣੇ ਆਮ ਸਧਾਰਨ ਮਨੁੱਖ ਆ, ਇਹਨਾਂ ਨੇ ਨੁਕਸਾਨ ਕੀਤਾ। ਉਹਨਾਂ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਸੀ ਉਹਨਾਂ ਨੂੰ ਆਪਾਂ ਨੁਕਸਾਨ ਕਰ ਰਹੇ ਹਾਂ।
ਉਹਨਾਂ ਨੇ ਤਾਂ ਦੇਖੋ ਧਰਤੀ ਨੂੰ, ਬਾਬੇ ਨਾਨਕ ਨੇ ਇੰਨੇ 100 ਸਾਲ ਪਹਿਲਾਂ ਕੁਦਰਤ ਦੀ ਗੱਲ ਕੀਤੀ ਆ। ਉਦੋਂ ਤਾਂ ਬਾਈ ਵੀ ਹੈ ਨਹੀਂ ਸੀ ਵੀ ਕੁਦਰਤ ਦੇ ਨਾਲ ਆਪਾਂ ਇਹ ਖਿਲਵਾੜ ਕਰਾਂਗੇ, ਇੰਨੇ ਜੰਗਲ ਕੱਟਾਂਗੇ। ਮੈਂ ਬਾਬੇ ਨਾਨਕ ਜੀ ਦੇ ਕਨਸੈਪਟ ਤੇ ਚੱਲਦਾ ਵੀ ਦੇਖੋ ਆਪਾਂ ਪ੍ਰੋਪਰ ਤਾਂ ਨਹੀਂ ਚੱਲ ਸਕਦੇ, ਮਨੁੱਖ ਆ ਹੈ ਨਾ, ਪਰ ਉਹ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਆਪਾਂ ਉਹਨਾਂ ਦੀਆਂ ਜਿਹੜੀਆਂ ਪੈੜਾਂ ਨੇ ਉਹਨਾਂ ਦੇ ਪੈੜਾਂ ਦੇ ਵਿੱਚ ਚੱਲੀਏ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਬਾਈ ਸੰਦੀਪ ਤੇ ਉਹਨਾਂ ਦੀ ਟੀਮ ਜਿਹੜੀ ਮੌਜੂਦ ਸੀ ਅੱਜ ਇੰਡੋਜ਼ ਟੀਵੀ ਦੀ ਟੀਮ ਪਿੰਡ ਧੌਲਾ ਦੇ ਵਿੱਚ ਪਹੁੰਚੇ ਸੀ। ਤਾਂ ਇਹਨਾਂ ਦੇ ਨਾਲ ਜਿਹੜੀ ਵਾਰਤਾਲਾਪ ਹੋਈ ਆ ਉਹ ਇੱਕ ਕੁਦਰਤ ਨੂੰ ਲੈ ਕੇ ਜਾਂ ਕੁਦਰਤ ਦੇ ਨਾਲ ਜੁੜੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਲੈ ਕੇ ਹੋਈ ਆ। ਤਾਂ ਅਸੀਂ ਜਾਂਦੇ ਜਾਂਦੇ ਪੁੱਛਾਂਗੇ ਕਿ ਸੰਦੀਪ ਸੁਨੇਹਾ ਕੀ ਦੇਣਾ ਚਾਹੁੰਦੇ ਨੇ ਦਰਸ਼ਕਾਂ ਨੂੰ ਤੇ ਲੋਕਾਂ ਨੂੰ। ਸੰਦੀਪ, ਸੁਨੇਹਾ ਕੀ ਦੇਣਾ ਚਾਹੁੰਦੇ ਆ? ਮੈਂ ਤਾਂ ਜੀ ਬੇਨਤੀ ਕਰ ਸਕਦਾ ਵੀ ਆਪਣੇ ਆਪਣੇ ਪਿੰਡ ਦੇ ਵਿੱਚ, ਜਿਵੇਂ ਅਸੀਂ ਕਹਿੰਦੇ ਹੁੰਦੇ ਆ ਵੀ ਸਾਨੂੰ ਨਾ ਤਾਂ ਕੋਈ ਪੈਸੇ ਦੀ ਲੋੜ ਹੈ, ਨਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, ਸਾਨੂੰ ਨੈਸਟ ਬਾਕਸ ਦੇ ਦਿਓ। ਸਾਡੇ ਜਿਹੜੇ ਨੈਸਟ ਬਾਕਸ ਆ, ਸਾਡੇ ਪਿੰਡ ਦੇ ਵੀਰ ਅਤੇ ਸਾਡੇ ਯਾਰ ਦੋਸਤ ਉਹ ਸਾਨੂੰ ਨੈਸਟ ਬਾਕਸ ਲਿਆ ਕੇ ਦੇ ਦਿੰਦੇ, ਅਸੀਂ ਲਾ ਦਿੰਦੇ ਹਾਂ। ਹੋਰਾਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਆਪਣੇ ਆਪਣੇ ਪਿੰਡ ਦੇ ਵਿੱਚ ਕਿਸੇ ਵੀਰ ਨੂੰ ਕੁਛ ਦੇਣ ਦੀ ਲੋੜ ਨਹੀਂ। ਤੁਸੀਂ ਆਪਣੇ ਆਪਣੇ ਪਿੰਡਾਂ ਦੇ ਜਿੰਨੇ ਵੀ ਕਲੱਬ ਬਣੇ ਆ ਉਹਨਾਂ ਨੂੰ ਤੁਸੀਂ ਨੈਸਟ ਬਾਕਸ ਪ੍ਰੋਵਾਈਡ ਕਰਵਾ ਦਿਓ, ਉਹ ਲਾ ਦੇਣਗੇ। ਆਪਣੇ ਆਪਣੇ ਪਿੰਡਾਂ ਦੇ ਵਿੱਚ ਕੰਮ ਕਰੋ ਤਾਂ ਜੋ ਸਾਰਾ ਪੰਜਾਬ ਆਪਾਂ ਪੰਛੀਆਂ ਦੇ ਨਾਲ ਚਹਿਚਹਾਉਂਦਾ ਕਰ ਦਈਏ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇੱਥੇ ਹੀ ਇੰਡੋਜ਼ ਟੀਵੀ ਦੀ ਟੀਮ ਆ ਜਿਹੜੀ ਸਮਾਪਤੀ ਕਰਦੀ ਆ। ਤਾਂ ਅਸੀਂ ਇਸ ਤੋਂ ਬਾਅਦ ਕਿਸੇ ਨਵੇਂ ਜੁਝਾਰੂ ਨੌਜਵਾਨ ਦੇ ਨਾਲ ਮੁਲਾਕਾਤ ਕਰਵਾਵਾਂਗੇ ਅਤੇ ਪੰਜਾਬ ਪੱਖੀ ਅਤੇ ਕੁਦਰਤ ਦੇ ਨਾਲ ਪਿਆਰ ਕਰਨ ਵਾਲੇ ਉਹਨਾਂ ਲੋਕਾਂ ਦੇ ਨਾਲ ਅਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਦ ਤੱਕ ਲਈ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।